नमस्कार, सत श्री अकाल, आदाब। मेरा नाम मनदीप पुनिया है तो तुसी सुन रहे हो पंजाबी रेडियो यूएसए। मैं एक बार फिर हाजिर हाँ नवे बुलेटिन ਦੇ ਨਾਲ ਤੇ शुरुआत करते हैं ਅੱਜ ਦੀ ਮੁੱਖ ਖਬਰਾਂ ਤੋਂ। ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ 'ਚ ਇੱਕ ਮਜ਼ਦੂਰਾਂ ਦੀ ਕੈਂਟਰ ਪਲਟਣ ਕਰਕੇ 18 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 4 ਮਜ਼ਦੂਰ ਗੰਭੀਰ ਤੌਰ ਤੇ ਜ਼ਖਮੀ ਹਨ। ਉਹਨਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। अमित शाह ਵੱਲੋਂ ਮੁਸਲਮਾਨਾਂ ਨੂੰ ਘੁਸਪੈਠੀਏ ਕਹਿਣ ਤੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਕਪਿਲ ਸਿੱਬਲ ਨੇ ਪਲਟਵਾਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਅਮਿਤ ਸ਼ਾਹ ਜਿਨ੍ਹਾਂ ਨੂੰ ਘੁਸਪੈਠੀਏ ਕਹਿ ਰਹੇ ਹਨ ਉਹ ਇਸ ਮੁਲਕ ਦੇ ਨਾਗਰਿਕ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੋਂ ਟੀਵੀ ਸਾਹਮਣੇ ਘੱਟ ਗਿਣਤੀ ਦੇ ਲੋਕਾਂ ਦੇ ਖਿਲਾਫ ਝੂਠ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਮੈਂ ਅੱਜ ਤੱਕ ਘੱਟ ਗਿਣਤੀ ਦੇ ਲੋਕਾਂ ਦੇ ਖਿਲਾਫ ਇੱਕ ਵੀ ਲਫ਼ਜ਼ ਨਹੀਂ ਬੋਲਿਆ ਹੈ, ਜਿਹੜਾ ਕਿ ਸਰਾਸਰ ਝੂਠ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਦਿੱਲੀ ਪੁਲਿਸ ਕੇਜਰੀਵਾਲ ਦੇ ਘਰੇ ਲੈ ਕੇ ਪਹੁੰਚੀ ਸੀ। ਉੱਥੇ ਪੁਲਿਸ ਨੇ ਸਵਾਤੀ ਮਾਲੀਵਾਲ ਵਾਲੇ ਮਾਮਲੇ 'ਚ ਸੀਨ ਨੂੰ ਰਿਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦੇ ਕਿ ਵਿਭਵ ਕੁਮਾਰ ਪਿਛਲੇ 5 ਦਿਨਾਂ ਤੋਂ ਪੁਲਿਸ ਦੀ ਹਿਰਾਸਤ 'ਚ ਹਨ। ईडी आम आदमी पार्टी के पिछे पई हुई है। अरविंद केजरीवाल के शराब घोटाले वाले मामले तो बाद हुण ईडी ने गृह मंत्रालय नूं एक रिपोर्ट सौंपी है जिहदे च उन्होंने खुलासा किया है कि अरविंद केजरीवाल होरां नूं कनेडा, अमेरिका ते अरब देशों तो ਵੱਡੀ फंडिंग मिली है। अज मुल्क भर च जनरल लोक सभा इलैक्शनस के 5th फेज की वोटिंग हो रही है। सब तो ज़्यादा पश्चिम बंगाल च वोटिंग देखने को मिली। शाम 5 बजे तक उत्थे 73% लोगों ने वोटां पाईआं सी ते सब तो घट महाराष्ट्र च देखने को मिली। सिर्फ 48% बंदियां ने उत्थे वोटां पाईआं ते जनरली पूरे मुल्क भर च 56% वोटिंग अज देखने को मिली है। महाराष्ट्र दे विच होई घट वोटिंग नूं शिव सेना उद्धव ठाकरे ने इशू बना लिया है। उद्धव ठाकरे दे मुंडे आदित्य ठाकरे ने इलैक्शन कमीशन ऑफ इंडिया नूं शिकायत दे के कहा है कि कई थावां ते वोटिंग स्लो करवाई गई ते ये सारा कुछ जानबूझ के किया गया। पिछले फेज के चोणां दी एक वीडियो सोशल मीडिया ते लगातार वायरल हो रही है जिहदे च एक मुंडा 8 वोटां पाउंदा दिखाई दे रहा है। इस वीडियो तो बाद सारे उस बूथ दी सारे दे सारे इलैक्शन कमेटी सस्पेंड कर दी गई है और उस मुंडे नूं गिरफ्तार कर लिया गया है। ये वीडियो उत्तर प्रदेश के एटा सीट तो दस्सिया जा रहा है तो वह मुंडा 8 वोटां बीजेपी नूं पा रहा सी। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ, ਜਿਹੜੇ ਕਿ ਛੱਤੀਸਗੜ੍ਹ ਤੋਂ ਆਈ। ਛੱਤੀਸਗੜ੍ਹ ਦੇ ਵਿੱਚ ਕਬੀਰਧਾਮ ਜ਼ਿਲ੍ਹੇ 'ਚ ਇੱਕ ਮਜ਼ਦੂਰਾਂ ਦਾ ਕੈਂਟਰ ਪਲਟਣ ਕਰਕੇ ਉੱਥੇ 18 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ 4 ਮਜ਼ਦੂਰ ਹਜੇ ਤੱਕ ਗੰਭੀਰ ਤੌਰ ਤੇ ਜ਼ਖਮੀ ਹਨ। ਮੈਂ ਪਿਛਲੇ ਕਈ ਬੁਲੇਟਿਨਾਂ 'ਚ ਵਰਕ ਪਲੇਸ ਸੇਫਟੀ ਤੇ ਖਾਸੀ ਗੱਲ ਕਰ ਚੁੱਕਿਆ ਹਾਂ। ਮਜ਼ਦੂਰ ਜਿੱਥੇ ਕੰਮ ਕਰਦੇ ਨੇ ਉੱਥੇ ਘੱਟੋ ਘੱਟ ਉਹਨਾਂ ਦੀ ਸੇਫਟੀ ਹੋਣੀ ਚਾਹੀਦੀ ਤੇ ਇਹ ਮਜ਼ਦੂਰ ਤੇਂਦੂ ਪੱਤਾ ਦੇ ਮਜ਼ਦੂਰ ਸੀਗੇ। ਤੇਂਦੂ ਪੱਤੇ ਜੰਗਲਾਂ 'ਚੋਂ ਤੋੜ ਕੇ ਇਕੱਠਾ ਕਰਨ ਵਾਲੇ ਮਜ਼ਦੂਰ ਸੀਗੇ ਤੇ ਜਦੋਂ ਇਹ ਘਰਾਂ ਨੂੰ ਵਾਪਸ ਪਰਤ ਰਹੇ ਸੀ ਉਦੋਂ ਜਿਹੜੇ ਠੇਕੇਦਾਰ ਦੀ ਗੱਡੀ ਸੀਗੀ ਉਹ ਪਲਟ ਗਈ ਤੇ ਉਹ ਖਾਈ 'ਚ ਜਾ ਡਿੱਗੀ ਤੇ ਇਹਨਾਂ ਨੂੰ ਜਿਵੇਂ ਕਣਕ ਦੇ ਬੋਰੇ ਆਪਾਂ ਭਰਦੇ ਆ ਨਾ ਟਰਾਲੀਆਂ 'ਚ, ਇੱਦਾਂ ਕੈਂਟਰ 'ਚ ਪਿੱਛੇ ਲੱਦਿਆ ਹੋਇਆ ਸੀ ਤੇ ਉਹ ਕੈਂਟਰ ਪਲਟਣ ਕਰਕੇ ਉਹਨਾਂ 'ਚੋਂ 18 ਮਜ਼ਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ 4 ਮਜ਼ਦੂਰ ਗੰਭੀਰ ਤੌਰ ਤੇ ਜ਼ਖਮੀ ਹਨ। ਉਹਨਾਂ ਦੀ ਜਿਹੜੀ ਜਾਨ ਹੈ ਉਹ ਵੀ ਲਗਾਤਾਰ ਲਟਕ ਰਹੀ ਹੈ ਤੇ ਇਸ ਕਰਕੇ ਜਿਹੜਾ ਇੱਕ ਵਰਕ ਸੇਫਟੀ ਜਿਹੜਾ ਵਰਕ ਪਲੇਸ ਤੇ ਸੇਫਟੀ ਵਾਲਾ ਜਿਹੜਾ ਕਨਸੈਪਟ ਹੈ ਇਹਨੂੰ ਇੰਡੀਆ 'ਚ ਬਹੁਤ ਜ਼ਿਆਦਾ ਨੈਗਲੈਕਟ ਕੀਤਾ ਜਾਂਦਾ ਹੈ। ਇਸ ਕਰਕੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰ ਪ੍ਰਦੇਸ਼, ਈਵਨ ਗੁਜਰਾਤ ਬਹੁਤ ਸਾਰੇ ਮਜ਼ਦੂਰਾਂ ਦੀ ਡੈਥਸ ਦੀ ਖਬਰ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਤੇ ਮੈਨੂੰ ਲੱਗਦਾ ਕਿ ਇਹਦੇ ਤੇ ਸੀਰੀਅਸਲੀ ਇੰਡੀਆ ਦੇ ਵਿੱਚ ਗੱਲ ਹੋਣੀ ਚਾਹੀਦੀ। ਅਜੇ ਗੱਲ ਹੁੰਦੀ ਨਹੀਂ। ਦੂਜੀ ਖਬਰ ਦੀ ਜੇ ਆਪਾਂ ਗੱਲ ਕਰੀਏ ਉਹ ਅਮਿਤ ਸ਼ਾਹ ਬਾਰੇ ਹੈਗੀ ਆ। ਅਮਿਤ ਸ਼ਾਹ ਲਗਾਤਾਰ ਆਪਾਂ ਨੂੰ ਪਤਾ ਹੈ ਕਿ ਪੱਛਮੀ ਬੰਗਾਲ 'ਚ ਰੈਲੀਆਂ ਕਰ ਰਹੇ ਹਨ ਤੇ ਉੱਥੇ ਉਹ ਇਹ ਕਹਿ ਰਹੇ ਨੇ ਕਿ ਜਿਹੜੀ ਮਮਤਾ ਬਨਰਜੀ ਹੈ ਉਹ ਘੁਸਪੈਠੀਆਂ ਦੇ ਵੋਟ ਲੈਂਦੀ ਹੈ ਤੇ ਇਹਦੇ ਤੇ ਜਿਹੜੇ ਕਾਂਗਰਸ ਦੇ ਵੱਡੇ ਆਗੂ ਤੇ ਰਾਜ ਸਭਾ ਸਾਂਸਦ ਕਪਿਲ ਸਿੱਬਲ ਹੈਗੇ ਉਹਨਾਂ ਨੇ ਪਲਟਵਾਰ ਕਰਕੇ ਕਿਹਾ ਹੈ ਕਿ ਜਿਨ੍ਹਾਂ ਨੂੰ ਅਮਿਤ ਸ਼ਾਹ ਘੁਸਪੈਠੀਏ ਕਹਿ ਰਹੇ ਹੈਗੇ ਆ ਉਹ ਮੁਲਕ ਦੇ ਨਾਗਰਿਕ ਹਨ ਤੇ ਉਹਨਾਂ ਦੇ ਵੀ ਉਨੇ ਹੀ ਰਾਈਟ ਹੈਗੇ ਆ ਜਿੰਨੇ ਦੂਜੇ ਬੰਦਿਆਂ ਦੇ ਹੈਗੇ। ਤੇ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਵੋਟ ਬੈਂਕ ਹੈ घुसपैठियां का वोट बैंक है कि मुसलमानों जिहड़ा टारगेट किया जा रहा है वो सरासर गलत है। तो उन्होंने ये कहा कि यह सांप्रदायिक बयान हैगा ते इहदे ते कार्रवाई होनी चाहिए। इस तो जी अगली खबर की गल करिए प्रधानमंत्री नरेंद्र मोदी बारे है। मैं पहला भी दस चुकिया कि वो जो टीवी मीडिया हैगा ਉਹਦੇ ਅੱਗੇ कुछ बोलते हैं तो रैलियां 'ਚ जाके कुछ बोलते हैं तो यही ਆਪਾਂ ਨੂੰ ਦੁਬਾਰੇ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ ਵੀ ਉਹਨਾਂ ਨੇ ਕਿਹਾ ਸੀਗਾ ਕਿ ਜੇ ਉਹਨਾਂ ਨੇ ਕਦੇ ਵੀ ਜ਼ਿੰਦਗੀ 'ਚ ਹਿੰਦੂ ਮੁਸਲਮਾਨ ਕੀਤਾ ਹੋਵੇ ਤਾਂ ਉਹ ਉਹਨਾਂ ਦੀ ਜ਼ਿੰਦਗੀ ਜੀਣ ਲਾਇਕ ਹੀ ਨਾ ਰਹਿਣ। ਤੇ ਹੁਣ ਉਸ ਤੋਂ ਅਗਲੇ ਦਿਨ ਹੀ ਉਹਨਾਂ ਨੇ ਆਪਾਂ ਨੂੰ ਪਤਾ ਕਿ ਇੱਕ ਰੈਲੀ 'ਚ ਕਹਿਤਾ ਸੀਗਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਤਾਂ ਮੁਸਲਮਾਨ ਵੋਟ ਜਿਹਾਦ ਕਰ ਰਹੀ ਹੈ ਤੇ ਉਹ ਮੁਸਲਮਾਨਾਂ ਦੀ ਪਾਰਟੀ ਹੈ। ਤੇ
ਕੱਲ ਫਿਰ ਆਪਾਂ ਨੂੰ ਦੇਖਣ ਨੂੰ ਮਿਲਿਆ ਇੱਕ ਨਵਾਂ ਟੀਵੀ ਇੰਟਰਵਿਊ ਦਿੱਤਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਜਿਸ 'ਚ ਪੱਤਰਕਾਰ ਨੇ ਪੁੱਛਿਆ ਕਿ ਜਿਹੜਾ ਇਹ ਸਾਰਾ ਮਾਮਲਾ ਹੈਗਾ ਅਲਪਸੰਖਕ ਵਾਲਾ, ਘੱਟ ਗਿਣਤੀ ਦੇ ਲੋਕਾਂ ਵਾਲਾ, ਇਹਦੇ ਤੇ ਤੁਹਾਨੂੰ ਟਾਰਗੇਟ ਕੀਤਾ ਜਾਂਦਾ। ਤੇ ਉਹਨਾਂ ਨੇ ਕਿਹਾ ਕਿ ਮੈਂ ਤਾਂ ਅੱਜ ਤੱਕ ਘੱਟ ਗਿਣਤੀ ਦੇ ਲੋਕਾਂ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਹੈ। ਤੇ ਉਸ ਤੋਂ ਅੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੈਂ ਤਾਂ ਜਿਹੜੀ ਕਾਂਗਰਸ ਦੀ ਇਹ ਘੱਟ ਗਿਣਤੀ ਦੇ ਲੋਕਾਂ ਦੇ ਵੋਟ ਬੈਂਕ ਦੀ ਜਿਹੜੀ ਪੋਲਿਟਿਕਸ ਹੈ ਇਹਦੇ ਖਿਲਾਫ ਬੋਲਦਾ ਹੁੰਦਾ, ਕਦੇ ਵੀ ਘੱਟ ਗਿਣਤੀ ਦੇ ਲੋਕਾਂ ਦੇ ਖਿਲਾਫ ਇੱਕ ਵੀ ਲਫ਼ਜ਼ ਨਹੀਂ ਬੋਲਿਆ। ਜਦ ਕਿ ਆਪਾਂ ਨੂੰ ਪਤਾ ਕਿ ਉਹਨਾਂ ਨੇ ਘੁਸਪੈਠੀਏ ਤੋਂ ਲੈ ਕੇ ਜ਼ਿਆਦੇ ਬੱਚਿਆਂ ਵਾਲੇ ਪਤਾ ਨਹੀਂ ਕਿਸ ਕਿਸਮ ਦੀ ਟਰਮਨੋਲੋਜੀਜ਼ ਮੁਸਲਮਾਨਾਂ ਅਤੇ ਸਿੱਖਾਂ ਬਾਰੇ ਕੀਤੀ ਹੈਗੀ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ ਸੰਵਿਧਾਨ ਦੇ ਖਿਲਾਫ ਕੰਮ ਕਰ ਰਹੀ ਹੈ ਤੇ ਮੈਂ ਉਹਦੀ ਗੱਲ ਕਰ ਰਿਹਾ। ਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਦੋਂ ਸੰਵਿਧਾਨ ਬਣਾਇਆ ਜਾ ਰਿਹਾ ਸੀ, ਜਦੋਂ ਮੁਲਕ ਆਜ਼ਾਦ ਹੋਇਆ, ਉਦੋਂ ਨਹਿਰੂ ਅਤੇ ਅੰਬੇਡਕਰ ਹੋਰਾਂ ਨੇ ਕਿਹਾ ਸੀਗਾ ਕਿ ਧਰਮ ਦੇ ਆਧਾਰ ਤੇ ਰਿਜ਼ਰਵੇਸ਼ਨ ਨਹੀਂ ਹੋਣਾ ਚਾਹੀਦਾ। ਤੇ ਕਾਂਗਰਸ ਪਾਰਟੀ ਵਾਲਿਆਂ ਨੇ ਤੁਸ਼ਟੀਕਰਨ ਕਰਕੇ ਕਿਤੇ ਨਾ ਕਿਤੇ ਇਹਨਾਂ ਮੁਸਲਮਾਨਾਂ ਨੂੰ ਰਿਜ਼ਰਵੇਸ਼ਨ ਦਿੱਤਾ ਤੇ ਮੈਂ ਉਹਦੇ ਖਿਲਾਫ ਆਵਾਜ਼ ਉਠਾ ਰਿਹਾ ਹਾਂ। ਇਹ ਕਾਂਗਰਸ ਪਾਰਟੀ ਤੁਸ਼ਟੀਕਰਨ ਦੀ ਰਾਜਨੀਤੀ ਕਰਦੀ ਹੈ ਤੇ ਮੈਂ ਸੰਤੁਸ਼ਟੀਕਰਨ ਦੀ ਰਾਜਨੀਤੀ ਕਰਦਾ ਤੇ ਮੈਂ ਸਬਕਾ ਸਾਥ ਸਬਕਾ ਵਿਕਾਸ ਨਾਰੇ ਵਾਲਾ ਬੰਦਾ। ਇਸ ਕਿਸਮ ਦੀ ਸਟੇਟਮੈਂਟ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਟੀਵੀ ਇੰਟਰਵਿਊ 'ਚ ਦਿੱਤੀ ਗਈ ਹੈਗੀ ਆ, ਜਿਹੜੀ ਕਿ ਮੈਨੂੰ ਲੱਗਦਾ ਕਿ ਸਾਰੇ ਤੁਸੀਂ ਇਸ ਸਟੇਟਮੈਂਟ ਨੂੰ ਜੇ ਸੁਣੋਗੇ ਤਾਂ ਆਪ ਹੀ ਹੱਸਣ ਲੱਗ ਜਾਓਗੇ, ਕਿਉਂਕਿ ਆਪਾਂ ਨੂੰ ਪਤਾ ਕਿ ਨਰਿੰਦਰ ਮੋਦੀ ਲਗਾਤਾਰ ਵੋਟ ਜਿਹਾਦ ਤੋਂ ਲੈ ਕੇ ਮੰਗਲ ਸੂਤਰ ਤੋਂ ਲੈ ਕੇ ਕਾਂਗਰਸ ਵਾਲੇ ਤੁਹਾਡੀ ਮੱਝਾਂ ਖੋਲ ਲੈ ਜਾਣਗੇ। ਤੇ ਇਸ ਤੋਂ ਇਲਾਵਾ ਜ਼ਿਆਦੇ ਬੱਚਿਆਂ ਵਾਲੇ, ਟੋਪੀ ਵਾਲੇ, ਕੱਪੜਿਆਂ ਤੋਂ ਪਛਾਣੇ ਜਾਂਦੇ ਹੈਗੇ ਆ। ਇਹ ਕਿੰਨੇ ਵਾਰ ਉਹਨਾਂ ਨੇ ਘੱਟ ਗਿਣਤੀ ਦੇ ਲੋਕਾਂ ਨੂੰ ਟਾਰਗੇਟ ਕੀਤਾ, ਈਵਨ ਸਿੱਖਾਂ ਨੂੰ ਉਹਨਾਂ ਨੇ ਕਿੰਨੀ ਵਾਰ ਟਾਰਗੇਟ ਕੀਤਾ ਹੈ। ਤੇ ਮੈਨੂੰ ਲੱਗਦਾ ਕਿ ਇਹਦੇ ਤੇ ਸੀਰੀਅਸਲੀ ਜਿਹੜਾ ਨਰਿੰਦਰ ਮੋਦੀ ਜੋ ਕੁਝ ਕਰ ਰਿਹਾ ਇਹਦੇ ਤੇ ਸੀਰੀਅਸਲੀ ਗੱਲ ਹੋਣੀ ਚਾਹੀਦੀ ਕਿ ਉਹ ਕਿਉਂ ਟੀਵੀ ਅੱਗੇ ਇੰਨਾ ਝੂਠ ਬੋਲ ਰਿਹਾ ਤੇ ਲੋਕਾਂ ਅੱਗੇ ਜਿਹੜੀ ਰੈਲੀਆਂ ਉਹ ਕਰ ਰਿਹਾ ਉਹਦੇ ਤੇ ਉਹ ਇੰਨਾ ਜਿਹੜਾ ਡਿਫਰੈਂਸ ਹੈ ਉਹਦਾ ਉਹ ਕਿਉਂ ਆ ਰਿਹਾ। ਤੇ ਇਹ ਲਗਾਤਾਰ ਨਰਿੰਦਰ ਮੋਦੀ ਜਾਣ ਕੇ ਕਰ ਰਿਹਾ, ਮੈਨੂੰ ਲੱਗਦਾ ਕਿ ਉਹ ਜਾਣ ਕੇ ਕਰ ਰਹੇ ਨੇ ਤਾਂ ਕਿ ਜਿਹੜਾ ਇੱਕ ਪੋਲਰਾਈਜੇਸ਼ਨ ਹੈ ਉਹਦਾ ਵੀ ਫਾਇਦਾ ਲੈ ਸਕਣ ਤੇ ਜਿਹੜਾ ਇੱਕ ਲਿਬਰਲ ਜੀ ਜਮਾਤ ਹੈ ਜਿਹਨੂੰ ਇਹਨਾਂ ਚੀਜ਼ਾਂ ਤੋਂ ਫਰਕ ਹੀ ਨਹੀਂ ਪੈਂਦਾ ਤੇ ਜਿਹੜੀ ਅੱਖਾਂ ਮੁੰਦੇ ਰਹਿੰਦੀ ਹੈ ਉਹਨਾਂ ਦੀ ਵੀ ਵੋਟ ਉਹ ਕਿਤੇ ਨਾ ਕਿਤੇ ਲੈ ਸਕਣ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਅਰਵਿੰਦ ਕੇਜਰੀਵਾਲ ਦੀ ਜਿਹੜੀ ਪਾਰਟੀ 'ਚ ਜਿਹੜਾ ਪੂਰਾ ਖਲਾਰਾ ਚੱਲ ਰਿਹਾ ਆਮ ਆਦਮੀ ਪਾਰਟੀ ਬਾਰੇ ਹੈਗੀ ਆ। ਆਮ ਆਦਮੀ ਪਾਰਟੀ ਦਾ ਜਿਹੜਾ ਦੀ ਜਿਹੜੀ ਵੱਡੀ ਆਗੂ ਸੀਗੀ ਸਵਾਤੀ ਮਾਲੀਵਾਲ, ਉਹਨਾਂ ਨੇ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਤੇ ਆਰੋਪ ਲਾਏ ਸੀ ਕਿ ਉਹਨਾਂ ਨਾਲ ਕੁੱਟਮਾਰ ਕੀਤੀ ਤੇ ਉਹਨਾਂ ਨਾਲ ਜ਼ੋਰ ਜ਼ਬਰਦਸਤੀ ਕੀਤੀ ਤੇ ਉਹ ਸੀਐਮ ਆਵਾਸ 'ਚ ਗਏ ਸੀਗੇ ਤੇ ਉਸ ਤੇ ਦਿੱਲੀ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਵਿਭਵ ਕੁਮਾਰ ਨੂੰ। ਤੇ ਵਿਭਵ ਕੁਮਾਰ ਨੂੰ ਦਿੱਲੀ ਪੁਲਿਸ ਅਰਵਿੰਦ ਕੇਜਰੀਵਾਲ ਤੇ ਘਰੇ ਲੈ ਕੇ ਗਈ ਸੀਗੀ ਤੇ ਉੱਥੇ ਉਹਨਾਂ ਨੇ ਸੀਨ ਰੀਕ੍ਰੀਏਟ ਕਰਾਉਣ ਵਾਸਤੇ ਲੈ ਕੇ ਗਈ ਸੀਗੀ। ਤੇ ਮੈਨੂੰ ਲੱਗਦਾ ਕਿ ਜਿਹੜੀ ਸਵਾਤੀ ਮਾਲੀਵਾਲ ਹੈਗੀ ਆ ਉਹਦੇ ਪਿੱਛੇ ਜਿਹੜਾ ਬੀਜੇਪੀ ਅਤੇ ਦਿੱਲੀ ਪੁਲਿਸ ਹੈ ਉਹ ਪੂਰੇ ਤਰੀਕੇ ਨਾਲ ਖੜੀ ਹੋ ਗਈ ਹੈ ਤੇ ਵਿਭਵ ਕੁਮਾਰ ਦੀ ਮੁਸ਼ਕਲਾਂ ਹੁਣ ਘੱਟ ਨਹੀਂ ਹੋਣਗੀਆਂ ਤੇ ਉਹਨਾਂ ਨੂੰ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ। ਦਿੱਲੀ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਤੇ ਮੀਡੀਆ ਬਰੀਫਿੰਗ ਜਾਰੀ ਕੀਤੀ ਜਾ ਰਹੀ ਹਨ ਕਿ ਵਿਭਵ ਕੁਮਾਰ ਨੇ ਆਪਣਾ ਫੋਨ ਫਾਰਮੈਟ ਕਰਤਾ ਸੀਗਾ, ਉਹਨੇ ਜਿਹੜੀ CCTV ਫੁਟੇਜ ਸੀਗੀ ਉਹ ਡਿਲੀਟ ਕਰਤੀ ਸੀਗੀ ਤੇ ਇਹਦੇ ਤੇ ਸੀਰੀਅਸ ਸਵਾਲ ਹੈਗੇ ਆ। ਇਸ ਮਾਮਲੇ ਤੇ ਫੇਰ ਇਨਵੈਸਟੀਗੇਸ਼ਨ ਤਾਂ ਹੋਣੀ ਚਾਹੀਦੀ ਤਾਂ ਕਿ ਪਤਾ ਲੱਗ ਸਕੇ ਕਿ ਸੱਚਿਓਂ ਸਵਾਤੀ ਮਾਲੀਵਾਲ ਦੇ ਨਾਲ ਇਹ ਸਾਰਾ ਕੁਝ ਹੋਇਆ ਜਾਂ ਨਹੀਂ ਹੋਇਆ। ਵਿਭਵ ਕੁਮਾਰ ਬਾਰੇ ਲਗਾਤਾਰ ਲੋਕ ਅੱਡ ਕਿਸਮ ਦੇ ਦਾਅਵੇ ਕਰ ਰਹੇ ਹਨ। ਮੈਨੂੰ ਲੱਗਦਾ ਕਿ ਮੀਡੀਆ ਟ੍ਰਾਇਲ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਦੁੱਧ ਦਾ ਦੁੱਧ ਹੈ ਤੇ ਪਾਣੀ ਦਾ ਪਾਣੀ ਹੈ ਉਹ ਕੁਝ ਟਾਈਮ ਬਾਅਦ ਹੋ ਹੀ ਜਾਊਗਾ। ਉਸ ਤੋਂ ਜਿਹੜੀ ਆਪਾਂ ਅਗਲੀ ਖਬਰ ਦੀ ਗੱਲ ਕਰੀਏ ਉਹ ਵੀ ਆਮ ਆਦਮੀ ਪਾਰਟੀ ਬਾਰੇ ਹੀ ਹੈ। ਆਮ ਆਦਮੀ ਪਾਰਟੀ ਦੀ ਜਿਹੜੀ ਮੁਸ਼ਕਲਾਂ ਹੈਗੀਆਂ ਉਹ ਘੱਟ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਜਿਹੜੀ ED ਹੈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਖਿਲਾਫ ਹੱਥ ਧੋ ਕੇ ਪਿੱਛੇ ਪਈ ਹੋਈ ਹੈ। ਤੇ ਪਹਿਲਾਂ ਆਪਾਂ ਨੂੰ ਪਤਾ ਕਿ ਸ਼ਰਾਬ ਨੀਤੀ ਘੁਟਾਲੇ 'ਚ ਉਹਨਾਂ ਦੇ ਅੱਧੀ ਕੈਬਨਿਟ ਨੂੰ ED ਨੇ ਅੰਦਰ ਕਰਤਾ ਸੀਗਾ। ਹੁਣ ED ਨੇ ਇੱਕ ਨਵੀਂ ਜਿਹੜੀ ਰਿਪੋਰਟ ਹੈ ਉਹ ਹੋਮ ਮਿਨਿਸਟਰੀ ਨੂੰ ਸੌਂਪੀ ਹੈਗੀ ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਵਾਲੇ ਹੈਗੇ ਆ ਇਹਨਾਂ ਨੇ 7 ਕਰੋੜ ਤੋਂ ਜ਼ਿਆਦਾ ਰੁਪਈਏ ਅਮਰੀਕਾ, ਕੈਨੇਡਾ ਅਤੇ ਅਰਬ ਕੰਟਰੀਆਂ ਤੋਂ ਡੋਨੇਸ਼ਨ ਇਲੀਗਲ ਡੋਨੇਸ਼ਨ ਦੇ ਨਾਂ 'ਤੇ ਇਹਨਾਂ ਨੇ ਲਿਆ ਤੇ ਉਹਨਾਂ ਨੇ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਹੈ ਉਹ ਇਲੀਗਲ ਡੋਨੇਸ਼ਨ ਇਸਤੇਮਾਲ ਕੀਤਾ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਨਵੀਂ ਕਾਰਵਾਈ ਕਰਨ ਦੀ ਉਹਨਾਂ ਨੇ ਇਜਾਜ਼ਤ ਮੰਗੀ ਹੈ। ਤੇ ਮੈਨੂੰ ਲੱਗ ਰਿਹਾ ਕਿ ਜਿਹੜੀ ED ਹੈ ਉਹ ਬਹੁਤ ਜ਼ਿਆਦਾ ਇਹਨਾਂ ਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਆਈਸੋਲੇਟ ਕਰਨ ਤੇ ਲੱਗੀ ਹੋਈ ਹੈ। ਇਹਨਾਂ ਦੀ ਮਾੜੀ ਜੀ ਕੋਈ ਗੱਲ ਪਤਾ ਲੱਗਦੀ ਹੈ ਉਹ ਲਗਾਤਾਰ ਇਹਨਾਂ ਤੇ ਇਨਵੈਸਟੀਗੇਸ਼ਨ ਖਿੱਚੀ ਜਾ ਰਹੀ ਹੈ ਤੇ ਉਹਦਾ ਜਿਹੜਾ ਨੁਕਸਾਨ ਹੈ ਉਹ ਆਪਾਂ ਨੂੰ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਦੇਖਣ ਨੂੰ ਮਿਲੂਗਾ। ਜਿਹੜੀ ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਉਹ ਆਪਾਂ ਨੂੰ ਪਤਾ ਕਿ ਅੱਜ 5th ਫੇਜ਼ ਦੀ ਜਿਹੜੀ VOTING ਹੋ ਰਹੀ ਹੈ ਲੋਕ ਸਭਾ ਜਨਰਲ ਇਲੈਕਸ਼ਨਸ ਦੀ
ਤੇ ਸਭ ਤੋਂ ਜ਼ਿਆਦਾ ਜਿਹੜੀ VOTING ਹੈਗੀ ਆ ਉਹ ਪੱਛਮੀ ਬੰਗਾਲ 'ਚ ਹੀ ਦੇਖਣ ਨੂੰ ਮਿਲੀ ਹੈ 73%। ਸ਼ਾਮ 5 ਵਜੇ ਤੱਕ ਦੇ ਡੇਟਾ ਮੈਂ ਆਪ ਜੀ ਨੂੰ ਸ਼ੇਅਰ ਕਰ ਰਿਹਾ ਤੇ ਸ਼ਾਮ 5 ਵਜੇ ਤੱਕ ਜਿਹੜੀ ਪੱਛਮੀ ਬੰਗਾਲ 'ਚ 73% VOTING ਹੋ ਚੁੱਕੀ ਸੀ। ਮੈਨੂੰ ਲੱਗ ਰਿਹਾ ਕਿ ਸ਼ਾਮ 6 ਵਜੇ ਤੱਕ ਇਹ ਘੱਟੋ ਘੱਟ 78-79% 78 ਦੇ ਨੇੜੇ ਤੇੜੇ ਇਹ VOTING % ਜਾਊਗਾ। ਤੇ ਜਿਹੜੇ ਸਭ ਤੋਂ ਘੱਟ ਉਹ ਮਹਾਰਾਸ਼ਟਰ 'ਚ ਦੇਖਣ ਨੂੰ ਮਿਲੀ 48%, ਸਿਰਫ 48% ਜਿਹੜੀ VOTING ਹੈ ਸ਼ਾਮ 5 ਵਜੇ ਤੱਕ ਮਹਾਰਾਸ਼ਟਰ 'ਚ ਦੇਖਣ ਨੂੰ ਮਿਲੀ ਹੈ। ਤੇ ਜਿਹੜਾ ਜੇ ਓਵਰਆਲ ਗੱਲ ਕਰੀਏ ਮੁਲਕ ਭਰ ਦੇ ਜਿਹੜੇ 5th ਫੇਜ਼ 'ਚ ਜਿਹੜੀ ਸੀਟਾਂ 'ਚ ਇਲੈਕਸ਼ਨ ਹੋਇਆ ਸੀਗਾ ਤੇ 5 ਵਜੇ ਤੱਕ 56% VOTING ਦੇ ਪੋਲ ਹੋਈਆਂ ਹੈਗੀਆਂ ਤੇ ਇਹਨੂੰ ਘੱਟ ਨੰਬਰ ਮੰਨਿਆ ਜਾ ਰਿਹਾ। ਕਿਹਾ ਜਾ ਰਿਹਾ ਕਿ ਇਹ 6 ਵਜੇ ਤੱਕ ਮੋਟੇ 59-60% ਤੱਕ ਇਹ VOTING % ਪਹੁੰਚ ਜੂਗਾ। ਹਾਲਾਂਕਿ ਫਾਈਨਲ ਡੇਟਾ ਅੱਜਕੱਲ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਈ ਦਿਨਾਂ ਬਾਅਦ ਅਪਡੇਟ ਕਰ ਰਿਹਾ, ਜਿਹਦੇ ਕਰਕੇ ਕਈ ਸਾਰੇ ਰੋਲੇ ਵੀ ਪੈ ਰਹੇ ਨੇ। ਤਾਂ ਇਸ ਕਰਕੇ ਮੈਨੂੰ ਲੱਗ ਰਿਹਾ ਕਿ ਜਦੋਂ EVM ਦਾ ਫਾਇਦਾ ਹੀ ਇਹ ਸੀਗਾ ਕਿ ਇਹਦੇ ਰਾਹੀਂ ਜਿਹੜਾ VOTING % ਹੈਗਾ ਤੇ ਕਿੰਨੇ ਵੋਟ ਪੋਲ ਹੋਏ ਉਹ ਨਾਲ ਦੀ ਨਾਲ ਪਤਾ ਲੱਗ ਜਾਂਦੇ ਸੀਗੇ। ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਇਸ ਰਵੱਈਏ ਤੋਂ ਬਹੁਤ ਸਾਰੇ ਲੋਕਾਂ ਨੂੰ ਦਿੱਕਤਾਂ ਹੋ ਰਹੀਆਂ ਨੇ। ਅੱਜ ਬੰਗਾਲ ਤੋਂ ਕਈ ਥਾਵਾਂ ਤੋਂ ਵਾਇਲੈਂਸ ਦੀਆਂ ਖਬਰਾਂ ਆਈਆਂ। ਬੰਗਾਲ 'ਚ ਇਲੈਕਸ਼ਨ ਹੋਵੇ ਤਾਂ ਉੱਥੇ ਵਾਇਲੈਂਸ ਨਾ ਹੋਵੇ, ਇਹ ਹੋ ਨਹੀਂ ਸਕਦਾ, ਕਿਉਂਕਿ ਉੱਥੇ ਜਿੰਨੀਆਂ ਵੀ ਪਾਰਟੀਆਂ ਹੈਗੀਆਂ ਉਹ ਕਾਡਰ ਬੇਸਡ ਪਾਰਟੀਆਂ ਹੈਗੀਆਂ, ਜਿਵੇਂ ਤ੍ਰਿਣਮੂਲ ਕਾਂਗਰਸ ਹੋ ਗਈ, CPM ਲੈਫਟ ਵਾਲੇ ਹੋ ਗਏ ਤੇ BJP ਵਾਲੇ ਹੋ ਗਏ, RSS ਵਾਲੇ, ਤੇ ਤਿੰਨਾਂ ਦਾ ਕਾਡਰ ਬਹੁਤ ਸਟਰੋਂਗ ਹੈਗਾ। ਤੇ ਉੱਥੇ ਪੰਚਾਇਤ ਇਲੈਕਸ਼ਨਾਂ 'ਚ ਜਿਵੇਂ ਵਾਇਲੈਂਸ ਹੁੰਦੀ ਹੈ ਨਾ, ਉਸੇ ਕਿਸਮ ਦੀ ਵਾਇਲੈਂਸ ਆਪਾਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਚ ਵੀ ਦੇਖਣ ਨੂੰ ਮਿਲਦੀ ਹੈਗੀ ਆ। ਹਾਲਾਂਕਿ ਜਿਹੜੀ ਮਹਾਰਾਸ਼ਟਰ 'ਚ ਘੱਟ VOTING ਹੋਈ ਹੈ ਉਹਨੂੰ ਸ਼ਿਵ ਸੈਨਾ ਉद्धਵ ਠਾਕਰੇ ਨੇ ਇੱਕ ਇਸ਼ੂ ਬਣਾ ਲਿਆ ਤੇ ਉद्धਵ ਠਾਕਰੇ ਦੇ ਮੁੰਡੇ ਆਦਿੱਤਿਆ ਠਾਕਰੇ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਇਹ ਸਲੋ VOTING ਕਰਾਈ ਗਈ ਹੈ ਮਹਾਰਾਸ਼ਟਰ ਦੇ ਵਿੱਚ, ਇਹ ਪੂਰੀ ਸਾਜ਼ਿਸ਼ਨ ਕਰਵਾਈ ਗਈ ਹੈਗੀ ਆ ਤੇ ਇਹਦੇ 'ਚ ਉਹਨਾਂ ਨੇ ਕਿਹਾ ਕਿ ਇਹ ਸਰਕਾਰ ਦੇ ਇਸ਼ਾਰੇ ਤੇ ਕਰਾਈ ਗਈ ਹੈ, ਇਹਦਾ ਜਿਹੜਾ ਨੁਕਸਾਨ ਹੈ ਉਹ ਸਾਨੂੰ ਹੋ ਰਿਹਾ ਹੈ ਤੇ ਜਾਣਬੁੱਝ ਕੇ ਇਹ ਜਿਹੜੀ ਸਲੋ VOTING ਕਰਾਈ ਗਈ ਹੈ। ਤੇ ਇਹਦੇ ਤੇ ਬਹੁਤ ਸਾਰੇ ਲੋਕ ਟਵਿੱਟਰ ਤੇ ਵੀ ਲਿਖ ਰਹੇ ਹਨ। ਕਈ ਥਾਵਾਂ ਤੇ ਮਸ਼ੀਨਾਂ ਖਰਾਬ ਹੋਣ ਦੀਆਂ ਵੀ ਖਬਰਾਂ ਆਈਆਂ, ਕਈ ਥਾਵਾਂ ਤੇ ਬਹੁਤ ਲੰਬੀਆਂ ਕਤਾਰਾਂ ਲੱਗੀਆਂ ਸੀਗੀਆਂ, ਪਾਣੀ ਦੀ, ਵੀਲਚੇਅਰ ਦੀ, ਇਸ ਕਿਸਮ ਦੀ ਲੋਕ ਕਤਾਰਾਂ 'ਚ ਖੜੇ ਰਹੇ। ਇਸ ਕਿਸਮ ਦੀਆਂ ਬਹੁਤ ਸਾਰੀ ਜਿਹੜੀ ਚੀਜ਼ਾਂ ਦੀ ਅਣਦੇਖੀ ਮਹਾਰਾਸ਼ਟਰ ਦੇ ਵਿੱਚ ਕੀਤੀ ਗਈ ਹੈ। ਮਹਾਰਾਸ਼ਟਰ ਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਪਤਾ ਹੈ ਕਿ ਇਸ ਵਾਰ ਬਦਲਾਅ ਹੋ ਸਕਦਾ ਹੈ, ਕਿਉਂਕਿ ਉੱਥੇ ਸ਼ਿਵ ਸੈਨਾ ਨੂੰ 2 ਫਾੜਾਂ 'ਚ ਤੋੜਤਾ ਸੀਗਾ BJP ਵਾਲਿਆਂ ਨੇ, ਉਹਦੇ 2 ਟੋਟੇ ਕਰਤੇ ਸੀਗੇ ਤੇ ਇੱਕ ਏਕਨਾਥ ਸ਼ਿੰਦੇ ਵਾਲਾ ਗੁੱਟ ਸੀਗਾ ਤੇ ਇੱਕ ਆਦਿੱਤਿਆ ਠਾਕਰੇ ਔਰ ਉद्धਵ ਠਾਕਰੇ ਵਾਲਾ ਗੁੱਟ ਸੀਗਾ। ਤੇ ਇਸ ਕਰਕੇ ਉੱਥੇ ਮਹਾਰਾਸ਼ਟਰ ਦੇ ਵਿੱਚ ਵੱਡਾ ਡੈਂਟ NDA ਤੇ BJP ਨੂੰ ਦੇਖਣ ਨੂੰ ਮਿਲ ਸਕਦਾ ਹੈ। ਇਸ ਕਰਕੇ ਉੱਥੇ ਸਲੋ VOTING ਕਰਾਏਗੀ, VOTING % ਵੀ ਘਟ ਰਿਹਾ ਤੇ ਇੱਕ ਖਾਸਾ ਟ੍ਰੈਂਡ ਦੇਖਣ ਨੂੰ ਮਿਲਿਆ ਕਿ ਲਗਾਤਾਰ ਲੋਕ ਲਿਖ ਰਹੇ ਹੈਗੇ ਕਿ ਮਹਾਰਾਸ਼ਟਰ ਦੇ ਵਿੱਚ ਘੱਟ VOTING ਹੋਣ ਦਾ ਮਤਲਬ ਇਹ ਹੈ ਕਿ BJP ਇਹ ਸਾਜ਼ਿਸ਼ਨ ਤੌਰ ਤੇ ਕਰਾ ਰਹੀ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਪਿਛਲੇ ਫੇਜ਼ ਦੀ VOTING ਦੇ ਨਾਲ ਰਿਲੇਟਡ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜ਼ਿਲ੍ਹਾ ਪੈਂਦਾ ਏਟਾ ਤੇ ਉੱਥੇ ਇੱਕ ਮੁੰਡਾ 17 ਸਾਲ ਦਾ ਮੁੰਡਾ ਸੀਗਾ, ਉਹ 8 ਵਾਰ ਵੋਟਾਂ ਪਾਉਂਦਾ ਦਿਖਾਈ ਦੇ ਰਿਹਾ ਇੱਕ ਵੀਡੀਓ 'ਚ। ਉਹ ਖੁਦ ਹੀ ਵੀਡੀਓ ਬਣਾ ਰਿਹਾ ਤੇ ਉਹਨੇ 8 ਵਾਰ ਉਹਨੇ ਜਿਹੜਾ ਕਮਲ ਦਾ ਨਿਸ਼ਾਨ ਹੈ ਉਹ ਦਬਾਇਆ ਤੇ BJP ਨੂੰ ਵੋਟਾਂ ਪਾਈਆਂ। ਤੇ ਉਸ ਤੋਂ ਬਾਅਦ ਉਹਦੀ ਜਿਹੜੀ ਇਹ ਵੀਡੀਓ ਸੀ ਕਿ ਉਹਨੇ ਸੋਸ਼ਲ ਮੀਡੀਆ ਤੇ ਪਾਤੀ ਤੇ ਵਾਇਰਲ ਹੋ ਗਈ। ਈਵਨ ਅਖਿਲੇਸ਼ ਯਾਦਵ, ਸਮਾਜਵਾਦੀ ਪਾਰਟੀ ਦੇ ਵੱਡੇ ਆਗੂ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਉਹਨੂੰ ਟਵਿੱਟਰ ਤੇ ਟਵੀਟ ਕਰਕੇ ਕਿਹਾ ਕਿ ਇਲੈਕਸ਼ਨ ਕਮਿਸ਼ਨ ਨੂੰ ਦੇਖਣਾ ਚਾਹੀਦਾ ਤੇ ਜਿਹੜੇ ਇਹ ਭਾਜਪਾ ਵਾਲੇ ਹੈਗੇ ਇਹ ਬੂਥ ਕੈਪਚਰ ਕਰ ਰਹੇ ਹੈਗੇ ਤੇ ਉਹਨਾਂ ਨੇ ਸੀਰੀਅਸ ਗੱਲ ਇਹਦੇ ਤੇ ਲਿਖੀ ਹੈਗੀ ਆ। ਉਸ ਤੋਂ ਬਾਅਦ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਉਹਨੇ ਕਾਰਵਾਈ ਵੀ ਕੀਤੀ ਹੈ। ਉਸ ਬੂਥ ਤੇ ਜਿੰਨੇ ਵੀ ਅਧਿਕਾਰੀ ਸੀਗੇ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਉਸ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਜਾਰੀ ਹੈਗੀ ਆ। ਤੇ ਲੋਕ ਕਹਿ ਰਹੇ ਨੇ ਕਿ ਉਹ RSS ਦਾ ਸਵੈਮ ਸੇਵੀ ਹੈਗਾ ਮੁੰਡਾ ਤੇ RSS ਇਸ ਕਿਸਮ ਨਾਲ ਸਲੋਲੀ ਜਿਹੜਾ ਬੂਥ ਕੈਪਚਰਿੰਗ ਦਾ ਕੰਮ ਹੈ ਉਹ ਕਰ ਰਹੀ ਹੈਗੀ ਆ। ਬਾਕੀ ਜਿਹੜਾ ਅਗਲਾ ਜਿਹੜਾ ਫੇਜ਼ ਆਉਣ ਵਾਲਾ 6th ਫੇਜ਼, ਉਸ 'ਚ ਦਿੱਲੀ ਅਤੇ ਹਰਿਆਣੇ 'ਚ VOTING ਹੋਣੀ ਹੈ ਤੇ ਮੈਂ ਹਰਿਆਣੇ 'ਚ ਫਿਰ ਰਿਹਾ। ਅੱਜ ਮੈਂ ਅਹੀਰਵਾਲ ਰੀਜਨ ਦੇ ਵਿੱਚ ਸੀਗਾ। ਆਪਾਂ ਨੂੰ ਪਤਾ ਹੈ ਕਿ ਹਰਿਆਣੇ ਦੇ ਵਿੱਚ ਅਹੀਰਵਾਲ ਰੀਜਨ ਜਿੱਥੇ ਅਹੀਰ ਕੌਮ ਵਸਦੀ ਹੈਗੀ ਆ ਉਹਨੂੰ ਕਿਹਾ ਜਾਂਦਾ ਤੇ ਗੜਗਾਂਵ ਅਤੇ ਮਹਿੰਦਰਗੜ੍ਹ ਭਿਵਾਣੀ ਦੀ ਸੀਟ ਉੱਥੇ ਲੱਗਦੀ ਹੈਗੀ ਆ। ਤੇ ਕਿਸਾਨ ਅੰਦੋਲਨ ਜਦੋਂ ਹੋਇਆ, ਜਿਹੜੀ ਜਾਟ ਬੈਲਟ ਸੀਗੀ ਤੇ ਸਿੱਖ ਬੈਲਟ ਸੀਗੀ ਉਹ ਤਾਂ ਸਾਰੀ ਖੜੀ ਸੀਗੀ, ਸਾਰੀ ਅੰਦੋਲਨ ਸੀ। ਈਵਨ ਮੇਵਾਤ ਤੋਂ ਵੀ ਜਿਹੜੇ ਮੇਵ ਮੁਸਲਮਾਨ ਸੀਗੇ ਉਹ ਵੀ ਅੰਦੋਲਨ ਸੀਗੇ, ਪਰ ਅਹੀਰਵਾਲ ਤੋਂ ਐਡਾ ਵੱਡਾ ਅੰਦੋਲਨ ਦੇਖਣ ਨੂੰ ਨਹੀਂ ਮਿਲਿਆ। ਪਰ ਅੱਜ ਮੈਂ ਜਦੋਂ ਮਹਿੰਦਰਗੜ੍ਹ ਭਿਵਾਣੀ ਫਿਰ ਰਿਹਾ ਸੀਗਾ ਤੇ ਉੱਥੇ ਦੇਖਿਆ ਲੋਕਾਂ 'ਚ ਗੁੱਸਾ ਹੈਗਾ ਤੇ ਲੋਕਾਂ ਨੇ ਇਹ ਮੰਨਿਆ ਕਿ ਕਿਸਾਨ ਅੰਦੋਲਨ ਸਹੀ ਸੀਗਾ, ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੀਗਾ।
ਤੇ ਮੈਨੂੰ ਲੱਗਦਾ ਕਿ ਇਸ ਵਾਰ ਜਿਹੜਾ ਆਇਰਵਾਲ ਨੂੰ ਸੇਫ ਮੰਨ ਕੇ ਚੱਲ ਰਹੀ ਸੀ ਬੀਜੇਪੀ, ਉਹਨਾਂ ਵਾਸਤੇ ਦਿੱਕਤ ਆਊਗੀ। ਤੇ ਗੁੜਗਾਉਂ ਅਤੇ ਜਿਹੜੀ ਮਹਿੰਦਰਗੜ੍ਹ ਭਿਵਾਨੀ ਦੀ ਸੀਟ ਹੈ ਉੱਥੇ ਬਹੁਤ ਤਗੜੀ ਫਾਈਟ ਹੈ। ਮਹਿੰਦਰਗੜ੍ਹ ਭਿਵਾਨੀ ਦਾ ਬਹੁਤ ਪੱਕਾ ਹੈ ਕਿ ਰਾਵਦਾਨ ਸਿੰਘ ਜਿਹੜਾ ਕਾਂਗਰਸ ਦਾ ਕੈਂਡੀਡੇਟ ਉਹ ਜਿੱਤ ਜੂਗਾ। ਗੁੜਗਾਉਂ ਤੋਂ ਜਿਹੜਾ ਅਈਰਾਂ ਦਾ ਇੱਕ ਰਾਜਾ ਹੁੰਦਾ, ਅਈਰਾਂ ਦਾ ਨਾ ਇੱਕ ਰਾਜ ਹੁੰਦਾ ਸੀਗਾ ਰੇਵਾੜੀ ਦੇ ਵਿੱਚ, ਤੇ ਰਾਮਪੁਰਾ ਇੱਕ ਪਿੰਡ ਹੈਗਾ ਉਸ ਰਾਜੇ ਦਾ, ਤੇ ਰਾਓ ਤੁਲਾ ਰਾਮ ਦੀ ਉਹ ਲੈਗੇਸੀ ਉਹਨੂੰ ਮੰਨਿਆ ਜਾਂਦਾ ਹੈ। ਤੇ ਉਹ ਜਿਹੜਾ ਹੁਣ ਰਾਮਪੁਰਾ ਉਸ ਦਾ ਜਿਹੜਾ ਕਰੰਟ ਰਾਜਾ ਹੈ ਰਾਓ ਇੰਦਰਜੀਤ ਸਿੰਘ ਉਹਨੂੰ ਕਿਹਾ ਜਾਂਦਾ ਹੈ, ਤੇ ਉਹ ਬੀਜੇਪੀ ਦਾ ਕੈਂਡੀਡੇਟ ਹੈਗਾ ਗੁੜਗਾਉਂ ਤੋਂ। ਤੇ ਉਹਦਾ ਅਈਰਵਾਲ ਦੀ ਜਿਹੜੀ ਪੂਰੀ ਬੈਲਟ ਹੈਗੀ ਆ ਉਹਦੇ ਤੇ ਖਾਸਾ ਪ੍ਰਭਾਵ ਹੈਗਾ। ਤੇ ਇਸ ਕਰਕੇ ਜਿਹੜੇ ਇਹ ਮੰਨਿਆ ਜਾਂਦਾ ਕਿ ਜਿਹੜੀ ਅਈਰ ਵੋਟ ਬੈਂਕ ਹੈਗਾ, ਜਿਵੇਂ ਮੁਲਕ ਭਰ 'ਚ ਉੱਤਰ ਪ੍ਰਦੇਸ਼ ਬਿਹਾਰ 'ਚ ਦੇਖੋਗੇ ਤੇ ਜਿਹੜੇ ਯਾਦਵ ਵੋਟ ਬੈਂਕ ਹੈਗਾ ਉਹ ਆਪਾਂ ਨੂੰ ਪਤਾ ਹੈ ਕਿ ਅਖਿਲੇਸ਼ ਯਾਦਵ ਅਤੇ ਲਾਲੂ ਯਾਦਵ ਹੋਰਾਂ ਨਾਲ ਹੈਗਾ, ਤੇ ਉਹ ਬੀਜੇਪੀ ਦੇ ਅਪੋਜਿਟ ਪੈਂਦੇ ਨੇ। ਪਰ ਹਰਿਆਣੇ 'ਚ ਆ ਕੇ ਜਿਹੜੇ ਯਾਦਵਾਂ ਦੇ ਵੋਟ ਬੈਂਕ ਹੈ ਅਤੇ ਯਾਦਵ ਇੱਕ ਹੀ ਚੀਜ਼ ਹੁੰਦੀ ਹੈ, ਤੇ ਉਹ ਕਿਤੇ ਨਾ ਕਿਤੇ ਬੀਜੇਪੀ ਨਾਲ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਪਰ ਇਸ ਵਾਰ ਜਿਹੜਾ ਅਗਨੀਪਤ ਦਾ ਇਸ਼ੂ ਹੈ ਜਾਂ ਫਿਰ ਅਈਰਵਾਲ ਰੈਜੀਮੈਂਟ ਦਾ ਉਹਨਾਂ ਦਾ ਜਿਹੜਾ ਇਸ਼ੂ ਹੈ, ਇਸ ਕਰਕੇ ਉੱਥੇ ਰੋਲੇ ਪੈ ਰਹੇ ਨੇ। ਤੇ ਇਸੇ ਕਰਕੇ ਜਿਹੜਾ ਆਪਾਂ ਕਹੀਏ ਕਿ ਉੱਥੇ ਬੀਜੇਪੀ ਦੇ ਉਲਟ ਵੀ ਇੱਕ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ, ਤੇ ਉਹ ਸੀਟ ਮੁਸ਼ਕਿਲ ਹੋਊਗੀ। ਅੱਜ ਮੈਂ ਯੋਗਿੰਦਰ ਯਾਦਵ ਜਿਹੜਾ ਕਿਸਾਨ ਆਗੂ ਹੈਗਾ ਤੇ ਉਹਦੇ ਨਾਲ ਵੀ ਸੀਗਾ, ਉਹਦਾ ਵੀ ਮੈਂ ਇੱਕ ਇੰਟਰਵਿਊ ਕਰ ਰਿਹਾ ਸੀ, ਉਹਨਾਂ ਤੋਂ ਮੈਂ ਪੁੱਛ ਰਿਹਾ ਸੀਗਾ ਕਿ ਤੁਹਾਨੂੰ ਹਰਿਆਣੇ ਦੀ 10 ਸੀਟਾਂ ਤੇ ਕੀ ਲੱਗ ਰਿਹਾ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਪਹਿਲਾਂ ਮੈਨੂੰ ਲੱਗ ਰਿਹਾ ਸੀਗਾ ਜਦੋਂ ਇਲੈਕਸ਼ਨ ਸ਼ੁਰੂ ਨਹੀਂ ਹੋਇਆ ਸੀ ਕਿ ਕਾਂਗਰਸ 2-3 ਸੀਟਾਂ ਜਿੱਤ ਸਕਦੀ ਹੈ ਹਰਿਆਣੇ ਤੋਂ। ਉਹਨਾਂ ਨੇ ਸੋਨੀਪਤ ਦਾ ਦੱਸਿਆ, ਹਿਸਾਰ ਦਾ ਦੱਸਿਆ, ਰੋਹਤਕ ਦਾ ਦੱਸਿਆ, ਜਿਹੜੀ ਜਾਟ ਬੈਲਟ ਦੀ ਸੀਟਾਂ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਇਲੈਕਸ਼ਨ ਸ਼ੁਰੂ ਹੋ ਗਿਆ ਤੇ ਮਾਹੌਲ ਬਣਨਾ ਸ਼ੁਰੂ ਹੋਇਆ, ਉਦੋਂ ਮੈਨੂੰ ਲੱਗਣ ਲੱਗਿਆ ਕਿ ਅੰਬਾਲੇ ਅਤੇ ਸਿਰਸਾ ਇਹ ਦੋ ਸੀਟਾਂ ਵੀ ਜਿਹੜੀ ਕਾਂਗਰਸ ਜਿੱਤ ਸਕਦੀ ਹੈ, ਤੇ ਹੌਲੀ ਹੌਲੀ 5 ਸੀਟਾਂ ਹੋ ਗਈਆਂ ਸੀ। ਪਰ ਅੱਜ ਦੇ ਦਿਨ ਉਹਨਾਂ ਨੇ ਕਿਹਾ ਕਿ ਅੱਜ ਦੇ ਦਿਨ 8 ਸੀਟਾਂ ਤੇ ਕਿਤੇ ਨਾ ਕਿਤੇ ਕਾਂਗਰਸ ਮਜ਼ਬੂਤ ਹੈਗੀ ਆ, 2 ਸੀਟਾਂ ਤੇ ਤਗੜੀ ਫਾਈਟ ਹੈ। ਤੇ ਇਹ ਵੀ ਹੋ ਸਕਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਹੈ ਉਹ 7 ਤੋਂ 8 ਸੀਟਾਂ ਹਰਿਆਣੇ 'ਚ ਜਿੱਤ ਜਾਏ। ਤੇ 25 ਤਰੀਕ ਨੂੰ ਇੱਥੇ ਚੋਣ ਹੋਣਾ ਹੈ, ਤੇ ਚੋਣਾਂ ਦੀ ਪੂਰੀ ਸਖਤਾਈ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿ ਤੇ 2 ਦਿਨ ਬਾਅਦ ਇੱਥੇ ਮਾਡਲ ਕੋਡ ਆਫ ਕੰਡਕਟ ਲੱਗ ਜੂਗਾ। ਜਿਹੜੇ ਪ੍ਰਤਿਆਸ਼ੀ ਹੈਗੇ ਆ ਉਹ ਪ੍ਰਚਾਰ ਨਹੀਂ ਕਰ ਪਾਣਗੇ, ਤੇ ਲਗਾਤਾਰ ਲੋਕਾਂ ਦੀ ਨਿਗਾਹ ਅਭੈ ਚੌਟਾਲੇ ਤੇ ਵੀ ਟਿਕੀ ਹੋਈ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ, ਜਿਵੇਂ ਕਾਂਗਰਸ ਦਾ ਤਾਂ ਵੱਡਾ ਨਾਂ ਉੱਭਰ ਕੇ ਆ ਰਿਹਾ ਕਿ ਕਾਂਗਰਸ ਬਹੁਤ ਰਿਵਾਈਵ ਕਰ ਰਹੀ ਹੈ ਹਰਿਆਣੇ 'ਚ, ਵੱਡੀ ਉਹਦੀ ਲਹਿਰ ਚੱਲ ਰਹੀ ਹੈ। ਪਰ ਇਹ ਵੀ ਲੋਕ ਪੁੱਛ ਰਹੇ ਨੇ ਕਿ ਕੀ ਲੋਕ ਦਲ ਫੋਰਸਿਸ, ਜਿਵੇਂ ਪੰਜਾਬ 'ਚ ਅਕਾਲੀ ਦਲ ਹੋ ਗਿਆ, ਐਵੇਂ ਹਰਿਆਣੇ ਦੀ ਜਿਹੜੀ ਰੀਜਨਲ ਪਾਰਟੀ ਸੀਗੀ ਇੰਡੀਅਨ ਨੈਸ਼ਨਲ ਲੋਕ ਚੌਟਾਲਿਆਂ ਦੀ ਜਿਹੜੀ ਪਾਰਟੀ ਸੀਗੀ ਅਭੈ ਚੌਟਾਲੇ ਹੋ ਰਹੀ, ਕੀ ਉਹ ਰਿਵਾਈਵ ਕਰ ਪਾਣਗੇ? ਕੀ ਕੁਰੂਕਸ਼ੇਤਰ ਤੋਂ ਜਿਹੜਾ ਉਹਨਾਂ ਦੇ ਖਿਲਾਫ ਜਿਹੜਾ ਬੀਜੇਪੀ ਦਾ ਕੈਂਡੀਡੇਟ ਨਵੀਨ ਜਿੰਦਲ ਹੈਗਾ ਤੇ ਸੁਸ਼ੀਲ ਕੁਮਾਰ ਗੁਪਤਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈ, ਕੀ ਜਿਹੜਾ ਅਭੈ ਚੌਟਾਲਾ ਇਹ ਦੋਵਾਂ ਨੂੰ ਹਰਾ ਕੇ ਆਮ ਆਦਮੀ ਪਾਰਟੀ ਤੇ ਬੀਜੇਪੀ ਨੂੰ ਹਰਾ ਕੇ ਜਿਹੜੀ ਇੰਡੀਅਨ ਨੈਸ਼ਨਲ ਲੋਕ ਦਲ ਹੈ ਉਹਨੂੰ ਰਿਵਾਈਵ ਕਰ ਪਾਊਗਾ? ਜਿਹੜਾ ਸਾਰਾ ਲੋਕ ਦਲ ਦਾ ਵੋਟ ਬੈਂਕ ਹੈ ਉਹ ਇੱਕੇ ਸੀਟ ਤੇ ਜ਼ਿਆਦਾ ਫੋਕਸ ਕਰਿਆ ਕੁਰੂਕਸ਼ੇਤਰ ਦਾ। ਲੋਕਾਂ ਦਾ ਇਹ ਮੰਨਣਾ ਕਿ ਜੇ ਲੋਕ ਸਭਾ ਚੋਣਾਂ 'ਚ 10 ਸੀਟਾਂ 'ਚੋਂ ਇੱਕ ਵੀ ਸੀਟ ਜੇ ਇੰਡੀਅਨ ਨੈਸ਼ਨਲ ਲੋਕ ਦਲ ਚੌਟਾਲਿਆਂ ਦੀ ਪਾਰਟੀ ਜਿੱਤ ਗਈ ਤਾਂ ਫਿਰ ਕਿਤੇ ਨਾ ਕਿਤੇ ਹਰਿਆਣੇ ਦੇ ਵਿਧਾਨ ਸਭਾ ਚੋਣਾਂ 'ਚ ਅਭੈ ਚੌਟਾਲਾ ਵੀ ਇੱਕ ਫੈਕਟਰ ਹੋਊਗਾ। ਜੇ ਉਹ ਉੱਥੇ ਨਹੀਂ ਜਿੱਤਿਆ ਤਾਂ ਫਿਰ ਇੰਡੀਅਨ ਨੈਸ਼ਨਲ ਲੋਕ ਦਲ ਜਿਹੜੀ ਵਿਧਾਨ ਸਭਾ ਚੋਣ 3-4 ਮਹੀਨਿਆਂ ਬਾਅਦ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣ ਹੋਣੇ ਨੇ, ਉਹਨਾਂ ਉਸ ਰੇਸ ਤੋਂ ਵੀ ਬਾਹਰ ਹੋ ਜੂਗੀ। ਤੇ ਜਿਵੇਂ ਇਸ ਟਾਈਮ ਬਾਈਪੋਲਰ ਇਲੈਕਸ਼ਨ ਹੋ ਰਿਹਾ, ਸਿਰਫ 2 ਪਾਰਟੀਆਂ ਦੇ ਵਿੱਚ ਜਿਹੜਾ ਮੁਕਾਬਲਾ ਆਪਾਂ ਨੂੰ ਹਰਿਆਣੇ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਇਸੇ ਕਿਸਮ ਦਾ ਮੁਕਾਬਲਾ ਵੀ ਆਪਾਂ ਨੂੰ ਵਿਧਾਨ ਸਭਾ ਚੋਣਾਂ 'ਚ ਦੇਖਣ ਨੂੰ ਮਿਲੂਗਾ। ਕਾਂਗਰਸ ਵਰਸਸ ਬੀਜੇਪੀ ਇਹ ਹੋ ਕੇ ਰਹਿ ਜੂਗਾ। ਇਹ ਮੋਟਾ ਹਰਿਆਣੇ ਦੇ ਚੋਣਾਂ ਦਾ ਵੀ ਐਨਾਲਿਸਿਸ ਹੈਗਾ ਜਿਹੜਾ ਕਿ ਮੈਂ ਅੱਜ ਗਰਾਊਂਡ ਤੇ ਫਿਰਿਆ ਸੀ, ਉਹ ਮੈਂ ਆਪ ਜੀ ਨੂੰ ਦੱਸ ਰਿਹਾ। ਤੇ ਬਾਕੀ ਅੱਜ ਦੀਆਂ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਕੱਲ ਆਪਾਂ ਦੁਬਾਰੇ ਮਿਲਾਂਗੇ ਇਸੇ ਕਿਸਮ ਦੀ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ। ਤੁਸੀਂ ਦੇਖਦੇ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। ਸ਼ੁਕਰੀਆ।